ਸਲਾਮੁਅਲੈਕਮ ਜੀ। ਵਾਲੇਕੁਮ ਸਲਾਮ। ਬਾਬਾ ਜੀ ਜ਼ਰਾ ਦੱਸਿਓ ਆਪਣਾ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਮੁਹੰਮਦ ਅਲੀ। ਮੁਹੰਮਦ ਅਲੀ। ਹਾਂ। ਅੱਛਾ ਜੀ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਉਹਦਾ ਤਾਂ ਨਾਂ ਸੀ, ਕਈ ਗੌਰ ਫਾਦਰ ਦੇ, ਕਈ ਅਲੀ ਗੌਰ ਕਰਦੇ ਸੀ ਇਹਦਾ। ਗੌਹਰ ਤੇ ਜਾਂ ਅਲੀ ਗੌਹਰ? ਹਾਂ। ਅੱਛਾ ਅੱਛਾ। ਤੇ ਆਪਣਾ ਜ਼ਿਲ੍ਹਾ ਪਿੱਛੋਂ ਕਿਹੜਾ ਸੀਗਾ? ਜਲੰਧਰ। ਜਲੰਧਰ। ਹਾਂ। ਅੱਛਾ, ਤਹਿਸੀਲ ਵੀ ਜਲੰਧਰ ਹੀ? ਤਹਿਸੀਲ ਵੀ ਜਲੰਧਰ। ਅੱਛਾ, ਪਿੰਡ ਦਾ ਕੀ ਨਾਮ ਸੀ? ਖੋਜਪੁਰ। ਖੋਜਪੁਰ। ਖੋਜਪੁਰ, ਅੱਛਾ। ਇਹ ਕਿੰਨਾ ਸੀਗਾ ਜਲੰਧਰ ਤੋਂ ਤਕਰੀਬਨ? ਇਹ ਜਲੰਧਰ ਤੋਂ ਸੀਗਾ, ਪਿੰਡੋਂ ਜਾਈਏ ਤਾਂ 20 ਮੀਲ। ਅੱਛਾ ਅੱਛਾ। ਉੱਥੋਂ ਸੀਗਾ ਜਿਹੜੇ ਪੱਕੀ ਚੜੀ ਉੱਥੋਂ 16 ਮੀਲ। ਅੱਛਾ, ਪੱਕੀ 16 ਮੀਲ ਆ, ਉੱਤੋਂ ਫਿਰ ਅੱਗੇ ਜਲੰਧਰ ਹਾਂ ਤਕਰੀਬਨ 20 ਮੀਲ ਬਣ ਜਾਣਾ ਸੀ ਟੋਟਲ। ਹਾਂ, 15-20 ਮੀਲ। ਅੱਛਾ ਅੱਛਾ। ਤੇ ਬਰਾਦਰੀ ਕਿਹੜੀ ਸੀ ਜ਼ਿਆਦਾ ਬੈਠੀ ਪਿੰਡ ਵਿੱਚ? ਬਰਾਦਰੀ ਸਾਡੇ ਸੀਗੀ, ਬੈਂਸ ਵੀ ਸੀਗੇ ਅੱਛਾ ਜੀ। ਤੇ ਜੱਟ ਸੀ ਬਾਲੇ। ਵਾਲੇ ਜੱਟ। ਅੱਛਾ ਜੀ। ਇੱਕ ਮੱਟ ਜੱਟ ਸੀਗੇ, ਅੱਛਾ ਜੀ। ਇੱਕ ਨਾ ਨਿੱਕੂ ਕੇ ਕਹਿੰਦੇ ਸੀ। ਨਿੱਕੂ ਕੇ। ਹਾਂ। ਅੱਛਾ ਜੀ। ਇੱਦਾਂ ਬਣਿਆ ਜਿੱਦਾਂ ਜਿੱਦਾਂ ਬੰਦੇ ਦੇ ਨਾਂ ਉੱਦਾਂ ਉੱਦਾਂ ਉਹ ਕਰੀ ਗਿਆ। ਅੱਛਾ ਅੱਛਾ। ਹਾਂ। ਠੀਕ। ਤੇ ਆਪਣੀ ਬਰਾਦਰੀ ਵੀ ਜੱਟ ਹੀ ਆ? ਆਪਣੀ ਜੱਟ। ਹਿਜਰਤ ਜਦੋਂ ਕੀਤੀ ਹੈ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? ਜਦੋਂ 1947 'ਚ ਉੱਠ ਕੇ ਆਏ ਇੱਧਰ ਪਾਕਿਸਤਾਨ ਵਾਲੇ? ਉਦੋਂ ਸੀਗੀ ਲਿਖਾਈ ਦਾ ਤਕਰੀਬਨ 14 ਕੁ ਸਾਲ, ਇਹ 12 ਸਾਲ ਦੱਸਦੇ ਸੀਗੇ, ਅੱਛਾ ਪਰ ਬੜੇ ਜਿਹੜੇ ਬੰਦੇ ਭੁੱਲ ਜਾਂਦੇ ਸਾਲ 2 ਸਾਲ। ਅੱਛਾ। 14 ਕੁ ਸਾਲ ਉਮਰ ਸੀ। 14 ਸਾਲ ਯਾਨੀ ਜਵਾਨ ਸੀਗੇ ਤਕਰੀਬਨ ਤੁਸੀਂ? ਮੈਂ ਸ਼ੁਰੂ ਖਾਲ ਦੀ ਬੋਰੀ ਚੁੱਕ ਲੈਦੇ, ਖੂਹ ਵੀ ਇਕੱਲਾ ਜੋੜਦਾ, ਸਭ ਕੁਝ ਕਰਦਾ ਸੀ। ਅੱਛਾ। 2 ਸਾਲ। ਵੈਰੀ ਗੁੱਡ। ਸਹੀ। ਤੇ ਜ਼ਰੀਆ ਮੁਆਸ਼ ਕੀ ਸੀ ਤੁਹਾਡਾ, ਮਸਲਨ ਕਿ ਜ਼ਿਮੀਂਦਾਰ ਹੈ ਜਾਂ ਕੋਈ ਹੋਰ ਇਸ ਤੋਂ ਇਲਾਵਾ ਵੀ? ਸਾਡਾ ਕੋਈ ਜ਼ਿਮੀਂਦਾਰ ਹੈ ਸੀਗਾ, ਜ਼ਿਮੀਂਦਾਰ ਹੈ। ਹੋਰ ਸਾਡਾ ਕੋਈ ਸਾਡਾ ਹੀ ਨਹੀਂ। ਸਾਡਾ ਇੱਕੋ ਬਾਰ ਸੀਗਾ, ਅੱਛਾ। ਉਹਨੇ ਹਲ ਵਾਹੁਣਾ, ਅੱਛਾ ਜੀ। ਅਸੀਂ ਉਹਨੇ ਕਹਿੰਦੇ ਗਏ ਸੀਗੇ। ਅੱਛਾ ਫਿਰ ਹੋਰ ਜਿਹੜੀ ਆ ਕੋਈ ਬਣਾਇਆ ਹੀ ਨਹੀਂ। ਅੱਛਾ। ਆ ਡੰਗਰ ਡੁੰਗਰ ਚਾਰੇ ਨੇ ਖਾਈ ਪੀ ਜਾਣਾ, ਫਿਰੀ ਤੁਰੀ ਜਾਣਾ, ਨਾ ਕੋਈ ਭੰਡ ਖਾਂਦਾ ਸੀ ਨਾ ਕੋਈ। ਕਿੰਨੇ ਭੈਣ ਭਾਈ ਸੀਗੇ ਤੁਸੀਂ? ਅਸੀਂ 5। 5। ਤੁਹਾਡਾ ਕਿਹੜਾ ਨੰਬਰ ਸੀ? ਨੰਬਰ ਮਤਲਬ ਕਿਹੜੇ ਨੰਬਰ ਤੇ ਤੁਸੀਂ ਆਉਂਦੇ? ਸਭ ਤੋਂ ਬੜੇ, ਛੋਟੇ, ਦਰਮਿਆਨ ਚ? ਇੱਕ ਤੋਂ ਬੜੇ, ਇੱਕ ਤੋਂ ਛੋਟਾ। ਅੱਛਾ ਅੱਛਾ। ਇੱਕ ਬੜਾ ਸੀ ਮੇਰਾ। ਠੀਕ। ਆਪਣੇ ਕਰੀਬ ਕਰੀਬ ਜਿਹੜੇ ਪਿੰਡ ਸੀ ਉਹ ਕਿਹੜੇ ਸੀਗੇ? ਕੋਈ ਹੋਰ ਪਿੰਡ ਕਰੀਬ ਤੁਹਾਨੂੰ ਯਾਦ ਹੋਵੇ? ਪਿੰਡ ਕੋਲ ਕੋਲ? ਹਾਂਜੀ, ਨਾਲ ਨਾਲ ਜਿੱਦਾਂ ਆਪਣੇ? ਉਹ ਵੀ ਬੜੇ ਯਾਰ, ਇੱਕ ਨੂਰ ਬਖਸ਼ ਸੀ ਸਾਡੇ ਕੋਲ। ਅੱਛਾ ਜੀ। ਉਹਨਾਂ ਨੂੰ ਟਿੱਡੇ ਕਹਿੰਦੇ ਸੀ। ਅੱਛਾ। ਬੜਾ ਜਮਾਤ ਸੀ। ਪਿੰਡ ਨਹੀਂ, ਮੈਂ ਪਿੰਡ ਪੁੱਛ ਰਿਹਾ, ਪਿੰਡ ਗਾਉਂ ਜਿਹੜੇ ਸੀ ਨਾਲ ਨਾਲ ਉਹ ਬੜੇ ਨਾਲ ਦਾ ਤੁਹਾਨੂੰ। ਅੱਛਾ। ਉਧਰ ਸਾਡੇ ਨਾਲ ਲੰਬੇ ਅੱਛਾ। ਲੰਬੇ ਰਿਆਸਤ ਜਿਹੇ ਸੀਗੇ। ਅੱਛਾ ਜੀ। ਤੇ ਰਾਜਪੁਰ। ਰਾਜਪੁਰ। ਹਾਂ। ਅੱਛਾ। ਤੇ ਢੱਡੇ ਤੇਛੜ। ਢੰਡੇ ਟੇਸ਼ਨ। ਤੇਛੜ। ਅੱਛਾ। ਚਲਾਗ ਤੇਛੜ। ਚਲਾਗ। ਚਲਾਗ 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 ਸਟੇਸ਼ਨ ਯਾਨੀ ਉੱਥੇ ਟ੍ਰੇਨ ਦਾ ਸਟੇਸ਼ਨ ਸੀ, ਇਸ ਵਜ੍ਹਾ ਹਾਂ ਤੋਂ ਚਲਾਗ ਹਾਂ ਸਟੇਸ਼ਨ ਕਹਿੰਦੇ ਸੀ? ਹਾਂ। ਅੱਛਾ। ਪਟਿਆਲਾ। ਪਟਿਆਲਾ। ਠੀਕ ਹੈ। ਪਟਿਆਲਾ ਲਵਾੜਿਆਂ ਦੀ ਸੀ। ਆਲੇ ਦੁਆਲੇ ਦੇ ਪਿੰਡ ਕਿਹੜੇ ਕਿਹੜੇ ਸੀ? ਆ ਪਿੰਡ ਹੀ ਦੱਸਣ ਡਿਆ। ਪਿੰਡ ਹੀ ਦੱਸ। ਉਹ ਲਵਾੜਿਆਂ ਦੀ ਸੀਗੀ। ਅੱਛਾ। ਅੱਗੇ ਸੰਗਰਾਂ ਵਾਲੀ। ਹਾਂਜੀ, ਸੰਗਰਾਂ ਵਾਲੀ। ਹਾਂ। ਠੀਕ ਹੈ। ਇੱਕ ਨੂੰ ਚੰਡਲਾ ਕਹਿੰਦੇ। ਚੰਡਲਾ। ਚੰਡਲਾ ਸੀ ਸ਼ਫੈਰ ਪੋਸ਼ਾ ਦਾ। ਚੰਡਲਾ। ਹਾਂ। ਠੀਕ ਠੀਕ ਠੀਕ। ਚਮਿਆਰੀ। ਹਾਂਜੀ। ਇਹ ਸਾਡੇ ਗਰਾਹ ਦਾ ਸਭ ਪਿੰਡ ਸੀ। ਮੈਂ ਬਹੁਤ ਪਿੰਡਾਂ ਨੂੰ ਜਾਣਦਾ, ਹੁਸ਼ਿਆਰਪੁਰ ਤੱਕ ਜਾਣਦਾ, ਹਰਿਆਣੇ ਤੱਕ। ਅੱਛਾ। ਹਾਂ। ਸਹੀ ਸਹੀ। ਠੀਕ। ਅੱਛਾ, ਉਹ ਉੱਥੇ ਜਿਹੜੇ ਘਰ ਸੀਗੇ ਬੈਠੇ, ਉਹ ਆਪਣੀ ਬਰਾਦਰੀ ਸੀ? ਸਾਰੇ ਜੱਟ ਹੀ ਸੀਗੇ ਜਾਂ ਹੋਰ ਵੀ ਹੈ? ਉਹ ਸੀਗੇ ਜੱਟ ਹੀ। ਹਾਂਜੀ। ਗੋਤਾਂ ਜਿਹੜੀਆਂ ਸੀ ਉਹਦੇ ਜ਼ਿਆਦਾ ਅਲੱਗ ਸੀ। ਗੋਤਾਂ ਮੁਖਤਲਿਫ ਸੀਗੀਆਂ? ਹਾਂ। ਕਿਹੜੀਆਂ ਕਿਹੜੀਆਂ ਗੋਤਾਂ ਸੀ ਮਤਲਬ? ਇੱਕ ਬੈਂਸ ਸੀਗੇ। ਬੈਂਸ। ਅੱਛਾ ਜੀ। ਇੱਕ ਬਾਲੇ ਸੀਗੇ। ਬਾਲੇ। ਇੱਕ ਉਹ ਮੱਟ। ਮੱਟ। ਹਾਂਜੀ। ਇੱਕ ਹੋਰ ਸੀਗੇ ਦੁੱਲੇ ਕੇ, ਉਹਦਾ ਹੀ ਗੋਦਾ ਮੈਨੂੰ ਪਤਾ ਨਹੀਂ ਕਿਹੜੀ ਸੀ। ਅੱਛਾ। ਹਾਂ। ਸਹੀ ਹੈ। ਠੀਕ। ਤੇ ਜਿਸ ਵੇਲੇ ਤੁਸੀਂ ਉੱਜੜ ਕੇ ਆਏ ਉੱਧਰੋਂ, ਉਦੋਂ ਕੀ ਹਿਸਾਬ ਕਿਤਾਬ ਰਿਹਾ? ਆਸਾਨੀ ਨਾਲ ਪਹੁੰਚ ਗਏ ਜਾਂ ਮੁਸ਼ਕਲਾਤ ਕੋਈ ਆਈਆਂ? ਕੋਈ ਸ਼ਾਇਦ ਨਹੀਂ ਚੱਕਣੀ ਹੋਈ। ਚੱਕ ਨਹੀਂ ਹੋਈ ਉੱਥੋਂ ਕੋਈ ਸ਼ੈ ਵੀ? ਕੋਈ ਸਾਡੇ ਕੋਲ ਨਹੀਂ ਚੱਕ ਹੋਈ। ਅਸੀਂ ਲਾਗੇ ਸੀ ਜਿੱਦਾਂ ਪਿੰਡ ਕਹਿੰਦੇ ਰਿਆਸਤ ਦੇ ਨਹੀਂ ਹਿੱਲਣਾ। ਅੱਛਾ। ਹਿੰਦੂ ਦੀ ਸੀਗੀ ਨਾ ਉਹ। ਹਾਂ ਹਾਂ। ਇੱਥੋਂ ਨਹੀਂ ਉੱਠਣਾ। ਅੱਛਾ। ਉੱਥੇ ਕਣਕਾਂ ਹਰ ਚੀਜ਼ ਢੋ ਕੇ ਉੱਥੇ ਲੈ ਗਏ। ਪੱਠੇ ਆਪਣੇ ਵੱਲੋਂ ਲਿਆਉਣੇ ਤਾਂ ਉਹਨਾਂ ਦੇ ਜੂਹ ਦੇ ਵਿੱਚ ਪਾਉਣੇ।
ਅੱਛਾ ਇੱਥੇ ਆਪਣੇ ਰਕਮ 'ਚ ਲਾਉਣੇ, ਹਾਂ ਉਹਦੇ ਜੂਹ 'ਚ ਪਾਉਣੇ। ਅੱਛਾ ਤੇ ਲਾਂਬੇ ਸ਼ਾਂਬੇ ਸੀਗਾ ਉਹ ਜਿੱਥੇ ਬੈਠੇ ਸੀ ਨਾ, ਉਸ ਥੱਲੇ ਸਾਰਾ ਸ਼ਾਮ ਦਾ ਦਰਿਆ ਦਾ ਪਾਣੀ ਉੱਥੋਂ ਤੱਕ ਆਇਆ ਸੀ। ਅੱਛਾ ਇਹ ਮੁਫਤ ਇਹ ਗੱਲ ਆ, ਦਰਿਆ ਜਿੱਧਰ ਨੂੰ ਪੈਂਦਾ ਨਾ, ਇੱਕ ਪਾਸੇ ਟਿੱਬਾ ਕੱਢੀ ਜਾਣਾ, ਇੱਕ ਪਾਸੇ ਜਿੱਥੇ ਬੜਾ ਉੱਥੇ ਡੂੰਘਾ ਹੀ ਕਰੀ ਜਾਣਾ। ਅੱਛਾ ਇਹ ਸਿਸਟਮ ਸੀ ਇਹਦਾ। ਉਹ ਕਿਉਂ? ਇਹ ਕਿਉਂ ਜਿੱਥੋਂ ਪਾਣੀ ਬਹੁਤਾ ਪੈਣਾ ਉੱਥੇ ਪੁੱਟੀ ਜਾਣਾ, ਅੱਛਾ ਅਤੇ ਜਦੋਂ ਉੱਤੇ ਹੁਣ ਉਹ ਮਿੱਟੀ ਉਹਦੀ ਪੁੱਟ ਪੁੱਟ ਕੇ ਜਿਵੇਂ ਪਿਛਾ ਪਿਛਾ ਹੋਣਾ ਉੱਧਰ ਸਿੱਟੀ ਜਾਣਾ। ਅੱਛਾ ਇੱਦਾਂ ਇਹ ਸਾਰੇ ਦਰਿਆ ਦਾ ਇਹੋ ਕੰਮ ਹੈ, ਇਹ ਨਹੀਂ ਉੱਥੇ ਨਹੀਂ, ਇੱਥੇ ਵੀ ਇਹੋ ਜੀ। ਅਤੇ ਇਹ ਆਹ ਜਿਹੜੀ ਧਰਤੀ ਹੈ ਸਾਰੀ 'ਚ ਦਰਿਆ ਹੀ ਸੀਗਾ। ਹਾਂ ਇੱਥੇ ਖੁਸ਼ਕ ਇਲਾਕਾ ਤਾਂ ਨਹੀਂ ਸੀਗਾ, ਸਹੀ ਫਰਮਾਂ ਬਾੜ ਹਰ ਚੀਜ਼ ਇੱਥੇ ਸੀਗੀ। ਸਹੀ ਇਹ ਤਾਂ ਅੰਗਰੇਜ਼ ਆਇਆ ਹਾਂਜੀ ਅਤੇ ਉਹਨਾਂ ਨੇ ਇਹ ਮੁਗਲਾਂ ਦੀ ਬਾਦਸ਼ਾਹੀ ਸੀਗੀ ਸਿਆਲਕੋਟ ਦੇ ਵਿੱਚ। ਠੀਕ ਉਹ ਲੋਕ ਫੁੱਦੂ ਲੱਗੇ ਹੀ ਫਿਰਦੇ ਹੁਣ, ਨਾ ਕੋਈ ਇੰਤਜ਼ਾਮ, ਨਾ ਕੋਈ ਲੈਣਾ, ਨਾ ਕੋਈ ਦੇਣਾ। ਉਹ ਸੀਗੇ ਮੁਗਲ, ਅੱਛਾ ਉਹਨਾਂ ਨੇ ਆਪਣੇ ਜਹਾਜ਼ਾਂ 'ਚ ਲਿਆਂਦੀ ਫੌਜ, ਆਏ ਤਾਂ ਉੱਦਾਂ ਹੀ ਸੀਗੇ ਉਹ, ਉਹਦਾ ਫੌਜ ਸਿੱਟੀ। ਸਹੀ ਉਹਦਾ ਜ਼ਮੀਨ ਦਾ ਰਾਜਾ ਲਾ ਵੀ ਜ਼ਮੀਨ ਪਾਣੀ ਵਾਲੀ ਹੈ, ਜੰਮੂ ਵਾਲੀ ਹੈ। ਉਹਨਾਂ ਨੇ ਇੰਤਜ਼ਾਮ ਇਹ ਕੀਤਾ ਵੀ ਜਿੱਥੇ ਦੱਸੇ ਉੱਥੇ ਮੁਗਲ ਕੋਈ ਨਾ ਛੱਡੋ ਮਾਰ ਦੇ। ਸਹੀ ਉਹ ਫਿਰ ਜਿੱਦਾਂ ਜਿੱਦਾਂ ਬੈਠੇ ਨੇ ਜਾ ਕੇ ਥੋੜੇ ਸੰਦੀਆਂ ਚੱਕ ਲੈ, ਸਹੀ ਉਹ ਫਿਰ ਜਿੱਥੇ ਤੁਸੀਂ ਦੇਖ ਲਓ ਮੁਗਲ ਹੀ ਹੋਊਗਾ ਨਾ, ਸਹੀ ਇਸੇ ਬੈਗ ਵੀ ਪਏਗਾ, ਕੋਈ ਵੀ ਇੱਥੇ ਹੋਊਗਾ ਮੁਗਲ ਮਿਸ ਨਹੀਂ ਹੋਊਗਾ। ਠੀਕ ਅੱਛਾ ਇਹ ਦੱਸਿਓ ਕਿ ਉੱਥੇ ਜ਼ਮੀਨ ਵਗੈਰਾ ਕਿੰਨੀ ਸੀ ਤੁਹਾਡੇ ਕੋਲ ਉੱਥੇ ਦੇਸ਼ ਵਿੱਚ? ਹਾਂਜੀ ਦੇਸ਼ 'ਚ ਜੀ ਉੱਚੀ ਬੋਲੋ 1600 ਕਿੱਲਾ ਸੀ ਰਕਬਾ, 1600 ਕਿੱਲਾ। ਅਤੇ ਜਿਹੜਾ 6 ਹਾਲਾਂ ਤੋਂ ਤਕਸੀਮ ਕੀਤਾ, ਅੱਛਾ 6 ਹਾਲਾਂ। ਅੱਛਾ ਜਦੋਂ ਇੱਧਰ ਦੇ ਜੁਦੇ ਹੋ ਕੇ ਵੀ ਆਏ, ਇਹ ਨਹੀਂ ਪਤਾ ਕਿਹੜੇ ਮੁੱਦਤ ਦੇ ਉੱਥੇ ਮਸੀਤਾਂ ਦੇ ਰੰਗ ਵੀ ਕਾਲੇ ਹੋਏ। ਅੱਛਾ ਅੱਗ ਲਾ ਕੇ? ਨਹੀਂ, ਹਾਂਜੀ ਉੱਦਾਂ ਹੀ ਕਾਲਾ ਹੋ ਗਿਆ, ਜਿਹੜੀ ਸੀਮੈਂਟ ਪਤਾ ਨਹੀਂ ਕਿਹੜੇ ਜ਼ਮਾਨੇ ਦੀ ਬਣੀ ਸੀ। ਅੱਛਾ ਪੂਰੇ ਇੰਤਜ਼ਾਮ ਸੀ ਸਾਡੇ, ਝੋਲਾ ਲਾ ਲਓ, ਕੁਛ ਲਾ ਲਓ, ਸਾਰ ਮੁਕੰਮਲ ਸੀ, ਚੌਕੀਦਾਰ, ਪਾਣੀ ਡਾਉਣ ਦਾ ਇੰਤਜ਼ਾਮ, ਹਰ ਚੀਜ਼ ਮੁਕੰਮਲ ਸੀ। ਅੱਛਾ ਕੋਈ ਜ਼ਰੂਰਤ ਯਾਨੀ ਨਹੀਂ, ਕਿ ਪੂਰਾ ਬਸਦਾ ਛੱਡ ਕੇ ਆਏ ਤੁਸੀਂ ਉੱਥੋਂ? ਪੂਰਾ ਬਸ। ਸਹੀ ਹਾਂ ਤੇ ਆਏ ਫਿਰ ਟ੍ਰੇਨ ਦੇ ਜ਼ਰੀਏ ਜਾਂ ਟਰੱਕਾਂ ਵਗੈਰਾ ਤੇ ਬੱਸਾਂ ਤੇ ਨਹੀਂ ਕਿੱਦਾਂ ਜੀ, ਪਹੁੰਚੇ? ਸਾਡਾ ਇੱਦਾਂ ਇਸ ਤਰ੍ਹਾਂ ਹੋਈ ਸਾਡਾ ਵੀ ਅਸੀਂ ਉੱਜੜ ਕੇ ਉਹ ਰਸਤੇ 'ਚ ਜੈਦਾ ਜਿਹੜਾ ਪਿੰਡ ਸੀ ਉੱਥੇ ਡੇਰਾ ਲਾਇਆ ਸੀ। ਅੱਛਾ ਇਹ ਕਿਹੜੇ ਜਗ੍ਹਾ ਤੇ ਡੇਰਾ ਲਾਇਆ? ਡੇਰਾ ਜੈਦਾ ਦੀ ਸੀ ਉਹ ਜ਼ਮੀਨ, ਜੈਂਦਾਂ ਵਾਲੀ? ਜੈਦਾ ਦੀ ਜੈਂਦਾਂ ਵਾਲੀ ਅੱਛਾ ਰਿਆਸਤ 'ਚ ਰਿਆਸਤ ਜੈਂਦਾਂ ਵਾਲੀ। ਜੈਦਾ ਸੀ, ਅੱਛਾ ਜੈਦਾ ਕਹਿੰਦੇ ਸੀ, ਜੈਂਦਾ ਜੈਦਾ ਨਹੀਂ ਜੈਦਾ। ਜੈਂਦਾ ਹਾਂ, ਅੱਛਾ ਅਤੇ ਉਹਦੇ ਨਾਲ ਹੀ ਲੰਬੇ ਪਿੰਡ ਸੀਗਾ, ਲੰਬੇ ਪਿੰਡ। ਉਹ ਵੀ ਰਿਆਸਤ 'ਚ ਸੀਗਾ। ਠੀਕ ਉਹ ਜਿਸ ਵੇਲੇ ਆਏ ਤਾਂ ਸਾਰਾ ਜਿਹੜੀ ਜੈਦਾ ਚੱਕ ਸੀ ਨਾ, ਉਹਦੇ ਵਿੱਚ ਸਾਰੇ ਇਲਾਕੇ ਦੇ ਇਕੱਠੇ ਕੀਤੇ ਹੋਣ ਜੰਗ ਕਰਨੇ ਵਾਸਤੇ। ਅੱਛਾ ਉਹ ਜਿਹੜੇ ਜੰਗ ਕਰਦੇ ਤਾਂ ਵਿੱਚ ਫੌਜੀ ਮੁੰਡੇ ਵੀ ਆ ਗਏ। ਅੱਛਾ ਉਹ ਫਿਰ ਸਾਡਾ ਇੱਕ ਚਾਚਾ ਸੀ, ਉਹਦੇ ਵੀ ਬਰਛੇ ਲੱਗੇ ਉੱਥੇ। ਅੱਛਾ ਉਹ ਮੁੰਡਾ ਸੀ ਫੌਜੀ, ਠੀਕ ਜਿਹੜੇ ਗਏ ਤਾਂ ਉਹ ਵੀ ਨਾਲ ਹੋ ਗਏ। ਉਹ ਉਧਰ ਬੰਬ ਸਿੱਟਿਆ, ਉਹ ਕਿਹਾ ਵੀ ਉਧਰ ਹੱਥ ਹੀ ਚੱਕਿਆ ਵੀ ਉਧਰ ਹੀ ਮਰੇ ਜਾ, ਬੰਬ ਉਧਰ ਹੀ ਚੱਲੇ। ਅੱਛਾ ਉਹ ਬੰਬ ਚੱਲ ਗਿਆ ਉਹਦੇ ਹੱਥ, ਉਹ ਮਰ ਗਿਆ ਉੱਥੇ, ਉਹਨੂੰ ਮੰਜੇ 'ਤੇ ਪਾ ਲਿਆ। ਉਹ ਉੱਥੇ ਜਿਹੜੇ ਮੁਕਾਬਲਾ ਕਰਨ ਲੱਗੇ ਮਰਸ਼ੇ ਮੁਰਸ਼ੇ ਲੱਗੀ ਆ ਹੈਂ, ਹਾਂਜੀ ਅਤੇ ਲੋਕ ਕਈ ਫੱਟਰ ਹੋ ਗਏ। ਅੱਛਾ ਉਹ ਫਿਰ ਉੱਥੋਂ ਆ ਗਏ ਯਾਨੀ ਛੱਡ ਕੇ ਦੌੜੇ। ਅੱਛਾ ਫਿਰ ਆ ਕੇ ਜਦੋਂ ਇਹ ਗੱਲ ਹੋਈ ਤਾਂ ਗੋਲੀ ਆਵੇ ਪੱਕੀ ਕੰਧਾਂ ਦੇ ਵਿੱਚ ਲੱਗਾ, ਉਹ ਇੱਟਾਂ ਲਾ ਸੱਟਣ ਜਾ ਉਹਨਾਂ ਦੀ ਘੁੰਮਦੇ ਉਹ ਅਸਲੇ ਸੀ, ਸਭ ਕੁਛ ਸੀਗਾ। ਹਾਂਜੀ ਫਿਰ ਉੱਥੋਂ ਅਸੀਂ ਨਸੜ ਨਹੀਂ ਕੀਤੀ, ਅਸੀਂ ਕਿਸੇ ਗੱਲ ਮਾਨ ਦਾ ਪਰਵਾਹ ਨਹੀਂ ਕੀਤੀ, ਆਪਣੀ ਯਾਦ ਨਾਲ। ਫਿਰ ਉਹ ਪਾਣੀ ਸੀਗਾ ਕਿਤੇ ਲੱਕ ਕਿਤੇ ਡੂੰਘਾ, ਤਦ ਤੁੱਲ ਯਾਦ ਤਦ ਤਰਾਉਂਦੇ ਸੀ। ਅੱਛਾ ਲੰਘ ਗਏ ਫਿਰ ਪਰ ਮਈ ਦੇ ਵਿੱਚ ਇੱਕ ਚੱਕ ਸੀ ਤਲਵੰਡੀ। ਕੋਈ ਤੁਹਾਡਾ ਕੋਈ ਯਾਰ ਬੇਲੀ, ਕੋਈ ਸਿੱਖ ਜਾਂ ਹਿੰਦੂ ਕੋਈ ਹੈ ਸੀ ਉੱਥੇ, ਕੋਈ ਦੋਸਤੀ ਕਿਸੇ ਨਾਲ? ਉਹ ਜਾਣਦੇ ਸੀ ਸਾਨੂੰ। ਅੱਛਾ ਕਿਸੇ ਨਾਮ ਵਗੈਰਾ ਉਹਦਾ? ਇੱਕ ਦਾ ਨਾਮ ਮੁਰਸ਼ਾ ਸਿੰਘ ਸੀਗਾ। ਮੁਰਸ਼ਾ ਸਿੰਘ ਮੁਰਸ਼ਾ ਸਿੰਘ ਮੁਰਸ਼ਾ ਸਿੰਘ ਸੀਗਾ, ਬਦਮਾਸ਼ ਬੰਦਾ। ਅੱਛਾ ਮੁਰਸ਼ਾ ਸਿੰਘ। ਹਾਂ ਬਾਕੀ ਲਾਲਾ ਦੇ ਰੱਖੇ ਸੀਗੇ ਜ਼ਮੀਨ, ਰਾਵਾਂ ਦੀ ਸੀਗੀ ਅਤੇ ਲਾਲਾ ਦੇ ਮੁੱਲ ਨਹੀਂ ਸੀ ਸਾਡੇ ਬਰਾਬਰ ਤੋਂ। ਦੁਬਾਰਾ ਦੱਸਿਓ। ਲਾਲਾ ਦੀ ਜ਼ਮੀਨ ਸੀਗੀ ਰਾਵਾਂ ਦੀ, ਰਾਹ ਸੀ ਰਜਪੂਤ। ਅੱਛਾ ਉਹਨਾਂ ਤੋਂ ਜ਼ਮੀਨ ਲੈ ਲਈ, ਉਹ ਅੱਧਾ ਹਿੱਸਾ। ਅੱਛਾ ਉਹਨਾਂ ਨੇ ਫਿਰ ਨੌਕਰ ਰੱਖੇ ਸੀ, ਇੱਕ ਲੰਬੀਆ ਮੋੜ ਸੀਗਾ ਹੈ ਅੱਛਾ ਹਿੰਦੂ, ਅਤੇ ਇੱਕ ਦਾ ਸ਼ੇਰੂ ਸੀਗਾ।
ਸ਼ੇਰੂ ਅੱਛਾ ਆ ਚੌਕੀ ਦਾ ਉਹ ਸੀਗਾ। ਸਵੇਰੇ ਉਹ ਲਾਠੀ ਚੁੱਕਣੇ ਸਾਰੇ ਜ਼ਮੀਨ ਉਹਨਾਂ ਦੇ ਹਿਫਾਜ਼ਤ ਕਰਦੇ। ਅੱਛਾ ਇੱਕ ਉਹਨਾਂ ਕੋਠੀ ਬਣਾਈ ਸੀ, ਉਹਦੇ ਵਿੱਚ ਰਾਖ ਵੀ ਰਹਿੰਦੇ ਸੀ। ਠੀਕ ਉਹਨਾਂ ਦਾ ਇੰਤਜ਼ਾਮ ਸੀ। ਅੱਛਾ ਇੱਥੇ ਤੁਸੀਂ ਡਾਇਰੈਕਟ ਇੱਥੇ ਹੀ ਆਏ ਫਿਰ ਪਿੰਡ 95 ਗਿੱਲ ਰਾਹ ਦੇ ਦਾ ਵਿੱਚ ਹੀ? ਰਾਹ 2.5 ਇੱਥੇ ਹਾਂਜੀ ਨਹੀਂ, ਅਸੀਂ ਇੱਦਾਂ ਰਹੇ ਸੀ। ਜਿਵੇਂ ਅਸੀਂ ਉੱਥੋਂ ਜੜ ਕੇ ਆਏ ਤਾਂ ਪਦਾਸ ਜਿਹੜੀ ਸੀਗੀ ਨਾ ਹਮੀਰਾ ਵੈਲ, ਅੱਛਾ ਜੀ ਹਮੀਰਾ ਵੈਲ ਲਈ ਆ ਪਦਾਸ ਲਾ ਲਓ। ਪਦਾਸ ਸੀ ਤੇ ਸਾਨੂੰ ਪਾਇਆ ਆ ਹਮੀਰਾ ਵੈਲ ਜਿਹੜੀ ਸੀਗੀ ਅੱਛਾ ਕਮਾਦ ਦੀ। ਅੱਛਾ ਹਮੀਰਾ ਮਿੱਲ ਹਾਂ ਇਹ ਸ਼ੂਗਰ ਮਿੱਲ ਸੀਗੀ? ਸ਼ੁਕਰ ਮਿਲ ਅੱਛਾ ਜੀ ਕਿਹੜੀ ਜਗ੍ਹਾ ਤੇ? ਫਗਵਾੜਾ ਤਾਂ ਹਮੀਰਾ ਦੋ, ਫਗਵਾੜਾ ਫਗਵਾੜਾ ਤਾਂ ਹਮੀਰਾ ਦੋ ਮਿਲਾਂ ਸੀਗੀਆਂ। ਅੱਛਾ ਫਗਵਾੜਾ ਤੇ ਹਮੀਰਾ ਅੰਗਰੇਜ਼ਾਂ ਨੇ ਬਣਾਈਆਂ ਸੀ। ਠੀਕ ਆ ਸ਼ੂਗਰ ਮਿੱਲਾਂ ਸੀਗੀਆਂ। ਹਾਂ ਅੱਛਾ ਉਹਦੇ 'ਚ ਤੁਸੀਂ ਫਿਰ ਨਹੀਂ ਉੱਥੇ ਪਨਾਹ ਲਈ? ਅਸੀਂ ਜਿਸ ਵੇਲੇ ਆਏ ਪਿੱਛੋਂ ਨਾ ਹਾਂਜੀ ਤੇ ਅਸੀਂ ਉਹਨੂੰ ਪਦਾਸ ਕਹਿੰਦੇ ਯਾਰ ਜਿਹੀ ਸੀਗੀ। ਅੱਛਾ ਉੱਥੇ ਆਏ ਤਾਂ ਗੱਡੇ ਸੀ ਇੱਧਰ ਹੋਰ ਇਲਾਕੇ ਦੇ ਵੀ ਜੁੜੇ। ਹੂੰ ਉੱਥੇ ਪਿਆ ਸਿੱਖਾਂ ਦਾ ਜੱਸਾ ਜੱਥਾ ਪਿਆ ਗਿਆ ਅੱਛਾ ਜੱਸਾ ਪੈ ਗਿਆ। ਹੂੰ ਕੋਈ ਕਮਾਂਡਾ ਚ ਲੁੱਕ ਗਿਆ, ਹੂੰ ਸਾਡੇ ਅੱਗੇ ਜਿਹੜੇ ਖਾਲੀ ਸੀ ਅੱਛਾ ਗੱਡੇ ਉੱਥੇ ਚੱਲੇ ਆਏ ਟਾਹਲੀ ਦੇ ਸੀਗੇ ਹੂੰ ਉੱਧਰਲੇ ਇਲਾਕੇ ਦੇ, ਉਹ ਸਾਰੇ ਉੱਦਾਂ ਹੀ ਢੱਕ ਲਿਆ। ਅੱਛਾ ਉਹ ਜੁੜੇ ਜਿਹੜਾ ਹੀ ਲੱਗਾ ਅੱਛਾ ਪਰ ਕੋਈ ਸ਼ਾਇਦ ਨਹੀਂ ਦਿੱਤੀ ਉੱਥੇ, ਹੂੰ ਸਾਰੀ ਲੱਗਾ। ਹੂੰ ਅੱਛਾ ਉਸ ਤੋਂ ਪਿੱਛੇ ਅਸੀਂ ਉੱਥੇ ਸ਼ਾਮ ਤੱਕ ਬੈਠੇ ਬੁੱਠੇ ਰਹੇ ਹੂੰ ਤੇ ਰਾਤ ਅਸੀਂ ਗੱਡੀ ਕਮਾਂਡਾ 'ਚ ਅੱਛਾ ਲੁੱਕ ਕੇ ਹਾਂ ਹਾਂ ਉਹ ਕਿਉਂਕਿ ਦੂਏ ਦਿਨ ਪਿਛਾੜੂ ਆ ਗਏ ਫਿਰ ਆਪਣੇ ਪਿੰਡਾਂ ਨੂੰ। ਅੱਛਾ ਉੱਥੇ ਆਈਏ ਤਾਂ ਕਹਿਣ ਲੱਗੇ ਵੀ ਇੱਕ ਪਿੰਡ ਸਾਡੇ ਸੀ ਲਾਗੇ ਦੱਥੂਪੁਰ ਉਹਨੂੰ ਕਹਿੰਦੇ ਅੱਛਾ ਕਿ ਉਹ ਲੋਕ ਬੈਠੇ ਆ। ਹੂੰ ਉਹ ਅਸੀਂ ਉਹਨਾਂ ਦੇ ਆਏ ਤਾਂ ਉਹ ਬੈਠੇ ਉਹ ਵੀ ਉਹ ਸੀਗੇ ਜਿਹੜੀ ਵਿੱਚ ਜਾਈਏ ਦਰਿਆ ਦੇ ਤਾਂ ਵਿਚਕਾਏ ਜਾਏ, ਹੂੰ ਇਸ ਕਰਕੇ ਬੈਠੇ ਸੀ ਉੱਥੇ ਜਾ ਨਹੀਂ ਸਕਦੇ। ਹੂੰ ਉਹਨਾਂ ਕੋਲ ਆਏ ਤਾਂ ਸਾਡੇ ਕੋਲ ਵੀ ਕੋਈ ਸ਼ਾਇਦ ਆ ਅੱਛਾ ਉਹ ਵੀ ਇੱਦਾਂ ਹੀ ਕਦੇ ਕੋਈ ਕਿਤੇ ਗਿਆ ਹੋਵੇ ਕੋਈ ਕਿਤੇ ਗਿਆ ਹੋਵੇ, ਉਹ ਜੜੇ ਹੋਣ। ਹੂੰ ਅਸੀਂ ਫਿਰ ਉੱਥੇ ਵੀ ਰਹਿ ਗਾ। ਅਸੀਂ ਤਲਵੰਡੀ ਚੱਕ ਸਗਾ ਤਲਵੰਡੀ ਅੱਛਾ ਸੱਲਾ ਦੀ ਉਹਨੂੰ ਕਹਿੰਦੇ ਹਾਂ ਬੈਠੇ ਇੱਥੇ ਸੱਲਾ ਤਲਵੰਡੀ ਰਾਈਆਂ? ਨਹੀਂ ਤਲਵੰਡੀ ਰਾਈਆਂ ਦੀ ਸੀਗੀ। ਹਾਂ ਰਾਈਆਂ ਦੀ ਵੀ ਸੀਗੀ। ਰਾਈਆਂ ਤਲਵੰਡੀ ਦਾ ਉਹ ਸਾਡੇ ਵਸੇਵਾ ਉਹਦਾ ਇਕੱਠਾ ਸੀਗਾ। ਅੱਛਾ ਉਹ ਹੀ ਮੌਲਵੀ ਪਹਿਲੇ ਦਿਨ ਖਤਮ ਕੀਤਾ ਜਿੰਨਾਂ ਨੇ ਜਾਣਾ ਬਣ ਅੱਛਾ ਉਹ ਮੌਲਵੀ ਨੇ ਪਹਿਲੇ ਦਿਨ ਕਤਲ ਕੀਤਾ। ਅੱਛਾ ਹਾਂ ਤੇ ਜਿੱਥੋਂ ਜਾੜਾ ਪੈ ਗਿਆ। ਹੂੰ ਹੂੰ ਅਸੀਂ ਝੋਨਾ ਲਾਉਂਦੇ ਸੀਗੇ, ਅੱਛਾ ਜੀ ਹੱਥਾਂ ਦਾ ਲਾਉਂਦੇ ਹੁੰਦੇ ਸੀ। ਅੱਛਾ ਤੇ ਉੱਥੇ ਸਾਨੂੰ ਪਤਾ ਲੱਗਾ ਵੀ ਇਹ ਪਾਕਿਸਤਾਨ ਦੇ 2 ਸਾਲ ਬਣ ਗਏ ਹੂੰ ਕਿ ਵੀ ਆ ਜਿਹੜਾ ਇਹ 2 ਸਾਲ ਦਾ ਤਾਂ ਪਾਕਿਸਤਾਨ ਉੱਧਰ ਉੱਥੇ ਜਾਣਾ ਪਊ। ਹੂੰ ਅਸੀਂ ਵੀ ਗੁੱਟੀਆਂ ਉੱਥੇ ਅੱਛੀ ਛੱਡ ਤਰ੍ਹਾਂ ਉੱਤੇ ਗੁੱਟੀਆਂ ਉੱਥੇ ਛੱਡ ਦਿੱਤੀਆਂ ਅੱਛਾ ਝੋਨੇ ਦੀ ਮੂੰਜੀ ਦੀਆਂ ਗੁੱਟੀਆਂ ਫਿਰ ਉੱਥੇ ਛੱਡ ਦਿੱਤੀਆਂ ਅੱਛਾ। ਵਧੀਆ ਤੇ ਅੱਲਾਹ ਫਿਰ ਅਸੀਂ ਆਏ ਹੂੰ ਉੱਥੇ ਪਿਛਾ ਨੂੰ ਮੁੜ ਗਏ। ਅੱਛਾ ਫਿਰ ਅਸੀਂ ਉੱਥੇ ਗਏ ਸੱਲਾ ਵਾਲਿਆਂ ਨੇ ਇਕੱਠਾ ਕੀਤਾ ਵੀ ਉਹਨਾਂ ਕੋਲ ਇੱਕ ਗੈਰੀਆ ਇਲਾਕਾ ਸੀਗਾ ਰੇਤਾ ਜਾਇਦਾ ਅੱਛਾ ਪੁੱਛਿਆ ਅੱਛਾ ਉਹ ਉੱਥੇ ਸਾਰੇ ਮੁਸਲਮਾਨ ਇਕੱਠੇ ਕਰਕੇ ਬਿਠਾ ਲਾ ਅੱਛਾ ਭਾਦੋਂ ਦਾ ਮਹੀਨਾ ਹੂੰ ਇਹ ਨਾਲ ਜਦੋਂ ਜਿਹੜੇ ਸਾਉਣ ਦੇ ਮਹੀਨੇ ਸੀ ਉਹ ਹਾਂ, ਹਾਂ ਸਹੀ ਈਦ ਵਾਲੇ ਦਿਨ? ਈਦ ਵਾਲੇ ਦਿਨ ਉਹ ਜਾਣਾ ਈਦ ਪਿਆ ਵਾਲੇ ਦਿਨ ਜਾਣਾ। ਆ ਰੋਜ਼ ਸਾਉਣ ਦੇ ਮਹੀਨੇ ਸੀ। ਹੂੰ, ਸਹੀ ਤੇ ਇਹ ਦੱਸੋ ਹੁਣ ਦਿਲ ਕਰਦਾ ਦੁਬਾਰਾ ਕਿਤੇ ਦੇਖਣ ਨੂੰ ਇਲਾਕਾ ਉਹ? ਇਲਾਕਾ ਹਾਂਜੀ ਦੇਖਣ ਜੇ ਨੂੰ ਕੋਈ ਜਾਣੇ ਦਾ ਸਬਬ ਬਣੇ ਦਿਲ ਕਰਦਾ ਵੀ ਜਾ ਕੇ ਦੇਖੀਏ ਉਹੀ ਸੜਕਾਂ ਉਹ ਗਲੀਆਂ ਉਹ ਖੇਤ ਨਹੀਂ ਉੱਦਾਂ ਦਾ ਛਾੜ ਲਾ ਗਿਆ ਆਪਣਾ ਖੂਹ ਵੀ ਸਭ ਕੁਛ ਛਾੜਾ ਗਿਆ ਸੀ ਕੋਈ ਗੱਲ ਨਹੀਂ ਮਹੱਲਾ ਵੀ ਛਾੜਾ ਗਿਆ ਆਪਣੀ ਜ਼ਮੀਨ ਵੀ ਛਾੜਾ ਹਾਂ ਹਾਂਜੀ, ਐਸੀ ਤਾਂ ਕੋਈ ਗੱਲ ਨਹੀਂ ਸਹੀ ਪਰ ਕਿ ਜਾਈਏ ਉੱਥੇ ਕੀ ਜ਼ਿਆਦਾ ਸੱਜੜੀ ਆਪਣਾ ਉੱਥੇ ਕੋਈ ਨਹੀਂ ਸਹੀ ਗੱਲ ਹਾਂ ਸਹੀ ਹੈ ਸਹੀ ਚੂੜੇ ਸੀਗੇ ਫਿਰ ਸਾਨੂੰ ਬਿਲਡ ਵੀ ਆਏ ਸਹੀ ਸਾਨੂੰ ਲੋੜ ਵੀ ਲਿਆ ਕਰ ਦਿੱਤਾ ਹੂੰ ਸਮੁੰਦਰੀ ਲੋੜ ਹੋਵੇ ਅੱਛਾ ਉਦੋਂ ਉਹਨਾਂ ਕੋਲ ਸਮੁੰਦਰ ਦਾ ਲੋੜ ਅੱਛਾ ਉੱਦਾਂ ਅਸੀਂ ਰਾਤ ਜਾਣਾ ਸਾਡੇ ਬੜਿਆਂ ਨੇ ਜਿਹੜੇ ਸਾਡੇ ਤੋਂ ਸਿਆਣੇ ਸੀ ਹੂੰ ਚੂੜਿਆਂ ਕੋਲ ਰਾਤ ਸਹੀ ਜਿੰਨਾ ਚਿਰ ਉੱਥੇ ਲਾਗੇ ਰਹੇ ਢੱਡਿਆਂ 'ਚ ਹੂੰ ਉੱਥੇ ਮਹੀਨਾ ਰਹੇ ਆ ਅੱਛਾ ਖੂਹ ਆਪਣੇ ਪਿੰਡ ਤੋਂ ਖੂਹ ਹਟਦੇ ਅੱਛਾ ਇੱਕ ਦੱਸਿਓ ਫਸਲਾਂ ਕਿਹੜੀਆਂ ਸੀ ਉੱਧਰ ਜ਼ਿਆਦਾ? ਝੋਨਾ ਸੀਗਾ ਇਸ ਤੋਂ ਇਲਾਵਾ? ਫਸਲਾਂ ਉੱਥੇ ਹਾਂਜੀ ਫਸਲਾਂ ਉੱਥੇ ਚੌਲ ਵੀ ਬੜੇ, ਚਾਵਲ ਹਾਂਜੀ, ਹੋਰ? ਮਕਈ ਬੜੀ, ਮਕਈ, ਬਾਜਰਾ ਬੜਾ, ਬਾਜਰਾ, ਚਰੀ ਬੜੀ, ਠੀਕ, ਚਰੀ, ਸਮਾਕ ਬੜਾ, ਸਮਾਕ, ਸਵਾਗ
ਸਮਾਗ ਉਹ ਕੀ ਹੁੰਦਾ ਜੀ? ਸਵਾਗ ਜਿਹੜਾ ਆ ਪੱਠੇ ਆ ਬਰਸਨ ਜਿਹਨੂੰ ਆਪਾਂ ਕਹਿੰਦੇ ਨਹੀਂ ਇਹ ਬਰਸਨ ਹੋਣਾ ਸਵਾਗ ਹੋਣਾ ਸਵਾਗ ਹੋਰ ਹੁੰਦਾ। ਅੱਛਾ ਅੱਛਾ। ਕਮਾਦ ਨਹੀਂ ਸੀ ਹੈ ਐਡਾ ਖਾਸ? ਕਮਾਦ ਬਹੁਤ ਅੱਛਾ ਕਮਾਦ ਵੀ ਹੈ, ਯਾਨੀ ਚੰਗੀ ਮੋਟੀ ਜ਼ਮੀਨ ਸੀ, ਅੱਛੀ ਜਿਹੜੀ ਅੰਗਰੇਜ਼ਾਂ ਦੇ ਦੇਖੋ ਜੀ ਇੱਥੋਂ ਅੰਗਰੇਜ਼ ਗਏ ਨਾ ਹਾਂਜੀ ਉਹਨਾਂ ਨੇ ਜਿੰਨੀ ਤਰੱਕੀ ਦਿੱਤੀ ਸਾਰੀ ਜ਼ਿਲ੍ਹੇ ਜਲੰਧਰ ਨੂੰ ਦਿੱਤੀ। ਜ਼ਿਲ੍ਹੇ ਜਲੰਧਰ ਤੇ ਤਵੱਜੋ ਰੱਖੀ ਜ਼ਿਆਦਾ। ਹੋਰ ਕਿਸੇ ਇਲਾਕੇ 'ਚ ਨਹੀਂ। ਸਹੀ। ਉੱਥੇ ਜਹਾਜ਼ਾਂ ਦਾ ਅੱਡਾ, ਹਾਂਜੀ। ਉੱਥੇ ਛਾਉਣੀ, ਉੱਥੇ ਮਿੱਲਾਂ ਦੋ, ਸਹੀ। ਉੱਥੇ ਜਹਾਜ਼ਾਂ ਦਾ ਅੱਡਾ। ਜਲੰਧਰ ਚ ਵਾਕਈ ਕਹਿੰਦੇ ਵੀ ਸ਼ੂਰ ਮਿਲਾਂ ਬਹੁਤ ਸੀ। ਹਫੀਜ਼ ਜਲੰਧਰੀ ਸਾਹਿਬ ਜਿਨ੍ਹਾਂ ਨੇ ਪਾਕਿਸਤਾਨ ਦਾ ਕੌਮੀ ਤਰਾਨਾ ਲਿਖਿਆ, ਇਹ ਵੀ ਕਿਤੇ ਕਰੀਬ ਦੇ ਸੀ ਪਿੰਡ ਦੇ? ਕਿਹੜੇ? ਇਹਨਾਂ ਨੇ ਕੌਮੀ ਤਰਾਨਾ ਲਿਖਿਆ ਸੀ ਹਫੀਜ਼ ਜਲੰਧਰੀ ਜਿਹਨਾਂ ਨੂੰ ਕਹਿੰਦੇ ਆ, ਕੋਈ ਉਹਨਾਂ ਦੇ ਬਾਰੇ 'ਚ ਨਹੀਂ ਪਤਾ? ਅੱਛਾ ਅੱਛਾ। ਚਲੋ ਬੜੀ ਮਿਹਰਬਾਨੀ ਬਾਬਾ ਜੀ, ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਸਾਨੂੰ ਤੇ ਆਪਣੀਆਂ ਯਾਦਾਂ ਜਿਹੜੀਆਂ ਪੁਰਾਣੀਆਂ ਉਹ ਸਾਡੇ ਨਾਲ ਸ਼ੇਅਰ ਕੀਤੀਆਂ। ਬਾਕੀ ਬਹੁਤ ਮਿਹਰਬਾਨੀ ਤੁਹਾਡੀ। ਬਾਕੀ ਦੇਖੋ ਜੀ ਜਿਹੜੇ ਇੱਧਰ ਦੇ ਲੋਕ ਸੀ ਨਾ ਲਾਈਨ ਟੱਪ ਕੇ ਸਾਡੇ ਉਹਦਾ ਸਿੱਖ ਜ਼ਿਆਦਾ ਸੀ ਜੀ, ਸਾਰੇ ਇਲਾਕੇ 'ਚ ਸਿੱਖ ਘੱਟ ਸੀ। ਸਹੀ। ਬਾਰਡਰ ਤੁਸੀਂ ਕਿੱਥੋਂ ਕਰਾ ਸੀਦਾ ਜੀ? ਵਾਘੇ ਤੋਂ? ਬਾਰਡਰ ਹਾਂਜੀ। ਤਾਂ ਸਾਰੇ ਇੱਦਾਂ ਜੀ, ਬਾਅਦ ਵਾਟਰ ਲੈਣਾ ਬਾਅਦ ਚ ਬਣੀਆਂ ਨਹੀਂ ਟਰੈਕ ਤਾਂ ਤਿੰਨ ਚਾਰ ਹੀ ਜਦੋਂ ਅਸੀਂ ਆਏ ਦਾ ਟ੍ਰੇਨ ਰਸਤੇ ਥਾਣੀ ਆਏ ਤੁਸੀਂ ਕਹਿੰਦੇ ਰਸਤਾ ਕਿਹੜਾ ਸੀ? ਰਸੀ ਇਸੇ ਆਏ ਅੰਮ੍ਰਿਤਸਰ ਨੂੰ ਹਾਂਜੀ ਇਸੇ ਮਾਗੇ ਹਾਂ ਵਾਘੇ ਵਾਲੋਂ ਆਏ। ਅੱਛਾ। ਉੱਥੇ ਆਏ ਤਾਂ ਉੱਥੇ ਸਾਡੇ ਟੀਕੇ ਲਾਏ ਉਹਨਾਂ ਨੇ। ਟੀਕੇ ਲਾਏ? ਅੱਛਾ ਅੱਛਾ। ਪਿੱਛੇ ਸੀ ਮਹੀਨੇ ਕਈ ਬੈਠੇ ਰਹੇ ਉੱਦਾਂ ਹੀ। ਅੱਛਾ। ਇੱਕ ਮਹੀਨਾ ਪਿਛਾ ਹੀ ਬੈਠੇ ਰਹੇ। ਅੱਛਾ। ਇੱਕ ਮਹੀਨਾ ਪਿਛਾ ਬੈਠੇ ਰਹੇ, ਢੱਡੇ ਕੱਪ ਲੱਗਾ ਮਰੱਟੇ ਹੁੰਦੇ ਸੀ। ਫੌਜੀ ਕੈਂਪ ਜਿਹੜੇ ਲੱਗੇ ਸੀ ਉਹਨਾਂ 'ਚ ਬੈਠੇ ਮਰੱਟੇ ਹੁੰਦੇ ਸੀ। ਅੱਛਾ। ਫਿਰ ਫੌਜ ਆਪਣੀ ਚੱਲ ਗਈ, ਫਿਰ ਕੋਈ ਸ਼ੁਰੂ ਹੋ ਗਈ। ਫਿਰ ਉਹਨਾਂ ਨੇ ਕਿਹਾ ਜੋ ਤੁਹਾਨੂੰ ਲੱਭਦਾ ਖਾਓ। ਠੀਕ। ਉੱਥੇ ਤਾਂ ਭੁੱਖੇ ਸੀ। ਯਾਨੀ ਅੱਲਾਹ ਕਰੇ ਸਾਰੇ ਮਹਿਫੂਜ਼ ਪਹੁੰਚ ਗਏ, ਸਾਰੇ ਚੀਜ਼ ਜਿਹੜੇ ਵੀ ਹੈ ਸੀ ਆਪਣੇ? ਸਾਡੇ ਜੀ ਅੱਲਾਹ ਕਰੇ ਸਾਰੇ ਆ ਗਏ। ਠੀਕ ਠੀਕ। ਬੜੀ ਮਿਹਰਬਾਨੀ ਬਾਬਾ ਜੀ, ਬਹੁਤ ਸ਼ੁਕਰੀਆ।